ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਮੈਂਟੂ ਗੁਰਸਰੀਆ ਜੀ। ਉਹ ਦੱਸਦੇ ਨੇ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਕ੍ਰਿਸ਼ਨ ਤਨੋਤਾ ਜੁਬਾ ਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, GN ਲੂਬ ਐਂਡ ਟਰੱਕ ਵਾਸ਼ ਵਾਲੇ ਜੋ ਆਇਲ ਚੇਂਜ ਦਾ ਵੀ ਕੰਮ ਕਰਦੇ, ਏਅਰ ਬ੍ਰੇਕ ਦਾ ਕੰਮ ਕਰਦੇ ਨੇ। ਨਿੰਮਾ ਸੋਤਾ ਜੀ 2092770113, ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ, ਇਹਨਾਂ ਤੋਂ ਤੁਸੀਂ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ। ਇਹਨਾਂ ਨੂੰ ਕਾਲ ਕਰ ਸਕਦੇ ਹੋ 5593744541। ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮਿੰਟੂ ਜੀ, ਅਸੀਂ ਪਹਿਲਾਂ ਸਭ ਤੋਂ ਅੱਜ ਦੀਆਂ ਅਪਡੇਟਸ ਕੀ ਹੈਗੀਆਂ ਉਹਨਾਂ ਦੀ ਗੱਲ ਕਰਾਂਗੇ ਜੀ। ਕਾਂਗਰਸ ਦੇ ਅੰਦਰ ਰਿਸ਼ਤਿਆਂ ਦੇ ਉੱਤੇ ਹੀ ਭਾਰੀ ਪੈ ਰਹੀ ਹੈ ਰਾਜਨੀਤੀ। ਹਾਂਜੀ ਹਾਂਜੀ, ਵੈਸੇ ਜੇ ਤੁਸੀਂ ਦੇਖੋਗੇ ਤਾਂ ਰਿਸ਼ਤਿਆਂ ਤੇ ਰਾਜਨੀਤੀ ਭਾਰੂ ਪੈਣ ਦੀ ਕਹਾਣੀ ਬਹੁਤ ਪੁਰਾਣੀ ਆ। ਜੇ ਤੁਸੀਂ ਅਤੀਤ ਦੇ ਵਿੱਚ ਜਾਓਗੇ, ਇਤਿਹਾਸ ਦੇ ਵਿੱਚ ਜਾਓਗੇ, ਤੁਹਾਨੂੰ ਇਸ ਤਰ੍ਹਾਂ ਦੀਆਂ ਮਿਸਾਲਾਂ ਜਿਹੜੀਆਂ ਭਾਰਤੀ ਰਾਜਨੀਤੀ 'ਚ ਖੂਬ ਮਿਲਣਗੀਆਂ। ਇੱਕ ਮਿਸਾਲ ਮੈਂ ਤੁਹਾਨੂੰ ਦੇਣਾ, ਜੰਮੂ ਕਸ਼ਮੀਰ ਦੇ ਵਿੱਚ ਜੋ ਅਬਦੁੱਲਾ ਫੈਮਿਲੀ ਹੈ ਤੇ ਜਿਹੜੇ ਜਨਾਬ ਫਾਰੂਕ ਅਬਦੁੱਲਾ ਨੇ, ਉਮਰ ਅਬਦੁੱਲਾ ਦੇ ਪਿਤਾ ਵਾਲਿਦ, ਤੇ ਉਹਨਾਂ ਦੇ ਨਾਲ ਇੱਕ ਵਾਰੀ ਇਉਂ ਹੋਇਆ ਸੀਗਾ ਕਿ ਉਹਨਾਂ ਦੇ ਸਕੇ ਜੀਜੇ ਨੂੰ ਕਾਂਗਰਸ ਨੇ ਨਾਲ ਰਲਾ ਲਿਆ, ਪੱਟ ਲਿਆ ਕਹਿ ਲੋ, ਤੇ ਫਿਰ ਬਹੁਤ ਵੱਡੀ ਬਿਪਤਾ ਖੜੀ ਕਰ ਦਿੱਤੀ ਸੀਗੀ ਉਸ ਵੇਲੇ। ਫਿਰ ਜੇ ਥੋੜਾ ਜਿਹਾ ਅੱਗੇ ਆਓਗੇ ਤਾਂ ਆਂਧਰਾ ਪ੍ਰਦੇਸ਼ ਦੀ ਇੱਕ ਮਿਸਾਲ ਦੇ ਦੇਣਾ ਤੁਹਾਨੂੰ ਮੈਂ, ਕਿ ਚੰਦਰ ਬਾਬੂ ਨਾਇਡੂ ਦਾ ਸਹੁਰਾ ਜਿਹੜਾ ਕਿ ਬਹੁਤ ਵੱਡਾ ਐਕਟਰ ਸੀਗਾ, ਕਾਂਗਰਸ ਦੇ ਨਾਲ ਖਫਾ ਹੋਇਆ, ਪਾਰਟੀ ਖੜੀ ਕੀਤੀ ਔਰ ਪਾਰਟੀ ਨੇ ਜੰਮ ਕੇ ਸਫਲਤਾ ਹਾਸਲ ਕੀਤੀ। ਪਰ ਇੱਕ ਮੌਕਾ ਐਸਾ ਆਇਆ ਕਿ ਚੰਦਰ ਬਾਬੂ ਨਾਇਡੂ ਮਤਲਬ ਕਿ ਜਵਾਈ ਨੇ, ਦਾਮਾਦ ਨੇ, ਸਹੁਰਾ ਜਿਹੜਾ ਉਹ ਨੁਕਰੇ ਲਾ ਕੇ ਤੇ ਸਾਰਾ ਕੁਝ ਹੜਪ ਲਿਆ। ਸੋ ਇਸ ਤਰ੍ਹਾਂ ਹੈ, ਬਹੁਤ ਸਾਰੀਆਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ। ਸੋ ਬਹਰਹਾਲ ਨਵੀਂ ਰੁੱਤ ਹੈ, ਨਵੀਆਂ ਗੱਲਾਂ। ਉਹ ਜਿਵੇਂ ਗੁਰਦਾਸ ਮਾਨ ਇੱਕ ਗਾਣੇ 'ਚ ਕਹਿੰਦਾ ਸੀਗਾ ਕਿ ਇਸ਼ਕ ਦੀ ਨਵੀਂ ਨਵੀਂ ਬਹਾਰ, ਤਾਂ ਰਾਜਨੀਤੀ ਦੀ ਵੀ ਨਵੀਂ ਨਵੀਂ ਬਹਾਰ ਹੁੰਦੀ ਹੈ। ਪੁਰਾਣਾ ਇਤਿਹਾਸ ਪਿੱਛੇ ਰਹਿ ਜਾਂਦਾ ਹੈ, ਨਵੀਂ ਰੁੱਤ ਦੇ ਵਿੱਚ ਨਵੀਂ ਗੱਲ ਜਿਹੜੀ ਹੈ ਉਹ ਕੱਲ ਦੇ ਵਾਸਤੇ, ਭਲਕ ਦੇ ਵਾਸਤੇ, ਇਤਿਹਾਸ ਹੋਣ ਲਈ ਪ੍ਰਗਟ ਹੋ ਜਾਂਦੀ ਹੈ। ਸੋ ਬਹਰਹਾਲ ਰਾਜਨੀਤਿਕ ਪਰਛਾਵੇਂ ਜਿਹੜੇ ਰਿਸ਼ਤਿਆਂ ਤੇ ਪੈ ਰਹੇ ਆ, ਤੇੜਾਂ ਪਾ ਰਹੇ ਆ, ਇਹਦੀ ਮਿਸਾਲ ਆਪਾਂ ਲੈਨੇ ਪੰਜਾਬ ਦੇ ਵਿੱਚੋਂ। ਇਸ ਵੇਲੇ ਸੂਰਤ-ਹਾਲ ਕੀ ਹੈ? ਬਾਜਵਾ ਬ੍ਰਦਰਸ ਆਪਸ ਦੇ ਵਿੱਚ ਡੱਠੇ ਪਏ ਨੇ, ਪੂਰੇ ਖੈਬੜ ਰਹੇ ਨੇ। ਇਹ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਖੈਬੜੇ ਸਨ, ਪਰ ਉਦੋਂ ਫਤਿਹਜੰਗ ਸਿੰਘ ਬਾਜਵਾ ਇਹ ਕਹਿ ਕੇ ਟਿਕਟ ਲੈ ਗਿਆ ਕਿ ਭਾਈ ਤੂੰ ਇਲੈਕਸ਼ਨ ਲੜ ਚੁੱਕਾ ਵਾ, ਭਰਜਾਈ ਵਿਧਾਇਕਾ ਬਣ ਚੁੱਕੀ ਆ, ਸੋ ਹੁਣ ਵਾਰੀ ਮੇਰੀ ਆ। ਤੇ ਐਤਕੀ ਵਾਰੀ ਦਾ ਵੱਟਾ ਜਿਹੜਾ ਉਹ ਵੱਡੇ ਬਾਜਵਾ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਲੈਣਾ ਚਾਹੁੰਦੇ ਆ। ਅਗਾਊ ਐਲਾਨ ਕਰ ਦਿੱਤਾ ਤੇ ਆਪਣੀ ਪੁੱਛ ਪ੍ਰਤੀਤ ਹਾਈ ਕਮਾਂਡ ਦੇ ਵਿੱਚ ਕਾਫੀ ਜ਼ਿਆਦਾ ਮਜ਼ਬੂਤ ਕਰ ਲਿਆ। ਜੇ ਤੁਸੀਂ ਮਾਝੇ ਦੇ ਵਿੱਚੋਂ ਹੀ ਇੱਕ ਹੋਰ ਮਾਮਲਾ ਦੇਖੋਗੇ, ਇਹ ਤੇ ਹੋ ਗਿਆ ਜੱਟਾਂ ਦਾ ਰੌਲਾ। ਜੱਟਾਂ ਦਾ ਰੌਲਾ ਆਪਾਂ ਕਹਿੰਦੇ ਹਾਂ ਕਿ ਚੱਲਦਾ ਹੀ ਰਹਿੰਦਾ ਹੈ। ਤਾਂ ਇਸ ਤਰ੍ਹਾਂ ਅਸ਼ਵਨੀ ਸੇਖੜੀ ਜੀ ਜਿਹੜੇ ਕਿ ਹਿੰਦੂ ਭਾਈਚਾਰੇ ਤੋਂ ਆਉਂਦੇ ਆ, ਤਾਂ ਉਹਨਾਂ ਦੇ ਭਰਾਤਾ ਜਿਹੜੇ ਕਦੇ ਅਕਾਲੀ ਦਲ ਜੁਆਇਨ ਕਰ ਗਏ ਸਨ, ਵਾਪਸੀ ਹੋਈ, ਘਰ ਵਾਪਸੀ ਹੋਈ, ਤਾਂ ਉਹਨਾਂ ਦੀ ਵੀ ਆਪਸ ਦੇ ਵਿੱਚ ਟਸਲ ਚੱਲ ਰਹੀ ਹੈ। ਬਟਾਲਾ ਹਲਕਾ, ਬਟਾਲਾ ਤਾਂ ਬਟਾਲਾ ਹਲਕਾ ਇਸ ਵੇਲੇ ਦੋ ਭਰਾਵਾਂ ਦੀ ਆਪਸੀ ਖਿੱਚੋਤਾਣ ਨੂੰ ਦੇਖ ਰਿਹਾ ਹੈ। ਮਾਝੇ ਚੋਂ ਜੇ ਤੁਸੀਂ ਤੀਸਰੀ ਮਿਸਾਲ ਲਵੋਗੇ ਤਾਂ ਉਹ ਭੁੱਲਰ ਫੈਮਿਲੀ ਆ। ਗੁਰਚੇਤ ਸਿੰਘ ਭੁੱਲਰ ਸਾਬਕਾ ਸਿੰਚਾਈ ਮੰਤਰੀ, ਉਹਨਾਂ ਦੇ ਬੇਟੇ ਸੁਖਪਾਲ ਸਿੰਘ ਭੁੱਲਰ ਵਿਧਾਇਕ ਬਣਦੇ ਆ। ਪਿਛਲੀ ਮਰਤਬਾ ਵੀ ਇਹਨਾਂ ਦੇ ਵਿੱਚ ਖਿੱਚਤਾਣ ਰਹੀ ਸੀ। ਬਾਪੂ ਕਹਿੰਦਾ ਕਿ ਮੈਂ ਜਾਣਾ ਚੋਣ ਮੈਦਾਨ 'ਚ, ਪੁੱਤਰ ਕਹਿੰਦਾ ਕਿ ਹੁਣ ਸਾਡੀ ਵਾਰੀ ਆਉਣ ਦੇ ਬਾਪੂ। ਐਤਕੀ ਫੇਰ ਉੱਥੇ ਉਹੀ ਸੂਰਤ-ਹਾਲ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਤਾਂ ਉੱਥੇ ਵੀ ਕਹਿੰਦੇ ਆ ਕਿ ਟਿਕਟ ਵਾਸਤੇ ਜਦੋਜਹਿਦ ਜਿਹੜੀ ਹੈ ਉਹ ਐਤਕੀ ਇੱਕੋ ਫੈਮਿਲੀ 'ਚ ਪਿਓ ਪੁੱਤ ਦੇ ਦਰਮਿਆਨ ਫੇਰ ਵੇਖਣ ਨੂੰ ਮਿਲ ਸਕਦੀ ਹੈ। ਇੱਧਰ ਜੇ ਮਾਝੇ ਤੋਂ ਬਾਅਦ ਦੁਆਬੇ ਦੀ ਗੱਲ ਕਰੀਏ, ਦੁਆਬੇ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਝਗੜਾ ਚੱਲ ਰਿਹਾ। ਉਹ ਹੈ ਲਾਲੀ ਬ੍ਰਦਰਸ, ਮਸ਼ਹੂਰ ਨੇ ਸੁਖਾ ਲਾਲੀ ਅਤੇ ਕਮਲਜੀਤ ਲਾਲੀ, ਜਿਹੜੇ ਕਿ ਆਦਮਪੁਰ ਤੋਂ ਆਉਂਦੇ ਆ। ਤੇ ਇਹ ਕਿਸੇ ਤੋਂ ਗੱਲ ਜਿਹੜੀ ਗੁੱਝੀ ਨਹੀਂ ਕਿ ਕਮਲਜੀਤ ਸਿੰਘ ਲਾਲੀ ਆ ਜਿਹੜੇ, ਉਹ ਅਮਰਿੰਦਰ ਸਿੰਘ ਦੇ ਨਾਲ ਕਦੇ ਵੀ ਰਲ ਕੇ ਚੱਲ ਨਹੀਂ ਸਕੇ। ਇਹਦੇ ਲਈ ਸੁੱਖਾ ਲਾਲੀ ਨੂੰ ਹੀਰੋ ਬਣਾ ਕੇ ਰੱਖਿਆ ਗਿਆ ਸੀਗਾ। ਮਤਲਬ ਕਿ ਵੇਖੋ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਭਰਾ ਨੂੰ ਭਰਾ ਦੇ ਵਿਰੁੱਧ ਖੜਾ ਕੀਤਾ ਜਾਂਦਾ ਕਿ ਕਮਲਜੀਤ ਦੀ ਅਮਰਿੰਦਰ ਸਿੰਘ ਨਾਲ ਨਹੀਂ ਸੀ ਬਣਦੀ, ਪਰ ਸੁੱਖਾ ਲਾਲੀ ਨੂੰ ਪੂਰਾ
ਤਾਕਤਵਰ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਤਾਂ ਬਹਰਹਾਲ ਅਮਰਿੰਦਰ ਸਿੰਘ ਜਿੱਧਰ ਗਏ ਬਾਣੀਏ ਉਧਰ ਗਿਆ ਬਾਜ਼ਾਰ, ਵੈਸੇ ਕਹਿੰਦੇ ਹੁੰਦੇ ਆ ਨਾ ਕਿ ਜਿੱਧਰ ਹੁਣ ਗਏ ਚਲੇ ਤੇ ਉਧਰ ਤਾਕਤਾਂ ਚਲੇ ਗਈਆਂ। ਤਾਂ ਬਹਰਹਾਲ ਇੱਥੇ ਵੀ ਦੋ ਭਰਾ ਜਿਹੜੇ ਆ ਉਹ ਟਿਕਟਾਂ ਲਈ ਕਿਤੇ ਨਾ ਕਿਤੇ ਜਦੋਜਹਿਦ ਕਰ ਰਹੇ ਆ। ਸੋ ਇਹ ਸੂਰਤ ਹਾਲ ਆ, ਅੱਗੇ ਦੇਖੋ ਕੀ ਹੁੰਦਾ। ਆਪਾਂ ਵੇਖਿਆ ਹੀ ਆ ਬਾਦਲ ਫੈਮਿਲੀ ਦੇ ਵਿੱਚ ਵੀ ਕਿਸ ਤਰ੍ਹਾਂ ਦਫੇੜ ਪੈ ਗਿਆ ਸੀਗਾ। ਹੋਰ ਕਈ ਫੈਮਲੀਜ਼ ਨੇ ਜਿਹੜੀਆਂ ਕਿ ਇੱਕ ਟਿਕਟ ਵਾਸਤੇ ਬਹੁਤ ਹੱਦ ਤੱਕ ਕਹਿ ਲੋ ਕਿ ਅੱਗੇ ਜਾ ਕੇ ਸ਼ਰੀਕੇ ਦੇ ਵਿੱਚ, ਅਦਾਵਤ ਦੇ ਵਿੱਚ ਜਿਹੜੀਆਂ ਉਹ ਤਬਦੀਲ ਹੋ ਗਈਆਂ। ਜੀ ਦੇਖੋ, ਇਹਦੇ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੈਗੀ, ਹਰ ਕੋਈ ਸੀਟ ਚਾਹੁੰਦਾ ਆ। ਤੇ ਅੱਗੇ ਪੰਜਾਬ ਕਾਂਗਰਸ ਦੇ ਹੀ ਦਰਜਨਾਂ ਵਿਧਾਇਕਾਂ ਨੇ ਟਿਕਟਾਂ ਅਪਲਾਈ ਨਹੀਂ ਕੀਤੀਆਂ, ਕਿਸੇ ਪਾਸੇ ਤੁਰ ਜਾਣਾ ਨਹੀਂ। ਹਾਂਜੀ ਹਾਂਜੀ, ਡਰ ਇਹੀ ਰਹਿੰਦਾ ਹੈ ਅੱਜ ਕੱਲ ਕਿ ਭਾਈ ਇੱਕ ਤੇ ਚੱਲਿਆ ਤੇ ਨਹੀਂ, ਇੱਕ ਤੇ ਚੱਲਿਆ ਤੇ ਨਹੀਂ। ਪਹੁੰਚੋਂ ਕੇ ਗੱਲ ਇਹੀ ਆਉਂਦੀ ਹੈ ਕਿ ਫਲਾਣਾ ਫਲਾਣੇ ਦੇ ਵੱਲ ਤੇ ਨਹੀਂ ਜਾਏਗਾ, ਫਲਾਣਾ ਫਲਾਣੇ ਦੇ ਨਾਲ ਹੀ ਰਹੇਗਾ। ਤਾਂ ਇੰਟਰਸਟਿੰਗ ਨੇ ਇਹੀ 2-3 ਮਹੀਨੇ ਖਬਰਾਂ ਜਿਹੜੀਆਂ ਉਹ ਛਾਈਆਂ ਰਹਿਣਗੀਆਂ। ਬਹਰਹਾਲ ਜੋ ਕਾਂਗਰਸ ਦੀ ਸੂਰਤ ਹਾਲ ਹੈ, ਉਹ ਕੱਲ ਖਬਰ ਬੜੀ ਚੱਲੀ ਸੀਗੀ ਕਿ ਇਹਨਾਂ ਦੀ ਜੋ ਹਾਈ ਕਮਾਨ ਆ ਜਾਂ ਜਿਹੜੀ ਸਕਰੀਨਿੰਗ ਕਮੇਟੀ ਆ, ਕੰਪੇਨ ਕਮੇਟੀ ਆ, ਸਾਰੀਆਂ ਇਸ ਗੱਲ ਤੇ ਸਹਿਮਤ ਨੇ ਕਿ ਭਾਈ ਕੁਛ ਟਿਕਟਾਂ ਕੱਟਣੀਆਂ ਪੈਣਗੀਆਂ, ਦਾਗੀਆਂ ਨੂੰ ਟਿਕਟਾਂ ਦੇਣੀਆਂ ਨਹੀਂ। ਇਹ 2-3 ਫਾਰਮੂਲੇ ਆ। ਔਰ ਇੱਕ ਚੀਜ਼ ਹੋਰ ਵੀ ਹੈ, ਜੇ ਆਪਾਂ ਐਡ ਆਨ ਕਰੀਏ, ਉਹ ਪਿਛਲੀ ਖਬਰ ਨਾਲ ਵੀ ਜੁੜਦੀ ਹੈ ਕਿ ਐਤਕੀ ਇੱਕ ਰੱਟਾ ਇਹਨਾਂ ਨੇ ਹੋਰ ਖੜਾ ਕਰਨਾ ਵਾ ਕਿ 1 ਫੈਮਿਲੀ 1 ਟਿਕਟ। ਉਹਦੇ ਵਿੱਚ ਵੀ ਕਾਫੀ ਕੁਛ ਹੈ ਜਿਹੜਾ ਜਿਵੇਂ ਤੁਸੀਂ ਸੰਭਾਵੀ ਤੌਰ ਤੇ ਜਤਾ ਰਹੇ ਹੋ ਕਿ ਕੋਈ ਚੱਲਿਆ ਕਿਸੇ ਪਾਸੇ। ਤਾਂ 1 ਫੈਮਿਲੀ 1 ਟਿਕਟ ਦੇ ਨਾਲ ਵੀ ਮਸਲਾ ਥੋੜਾ ਜਿਹਾ ਉਲਝੇਗਾ। ਬਹਰਹਾਲ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਇਹੋ ਹੀ ਹੈ ਕਿ ਕਈ ਦਰਜਨ ਵਿਧਾਇਕਾਂ ਨੇ ਟਿਕਟ ਅਪਲਾਈ ਨਹੀਂ ਕੀਤੀ। ਤਕਰੀਬਨ 3 ਦਰਜਨ ਇਸ ਤਰ੍ਹਾਂ ਦੇ ਵਿਧਾਇਕ ਨੇ, ਇਸ ਤਰ੍ਹਾਂ ਦੇ ਲਾ ਲਓ ਕਿ 35-36 ਵਿਧਾਇਕ ਨੇ ਜਿਨ੍ਹਾਂ ਨੇ ਟਿਕਟ ਅਪਲਾਈ ਨਹੀਂ ਕੀਤੀ। ਕਿਉਂਕਿ ਕਾਂਗਰਸ ਦਾ ਇੱਕ ਫਾਰਮੈਟ ਆ, ਇਹਦੇ ਵਿੱਚ ਪਹਿਲਾਂ ਅਰਜ਼ੀਆਂ ਲਈਆਂ ਜਾਂਦੀਆਂ। ਤੁਹਾਨੂੰ ਸ਼ਾਇਦ ਯਾਦ ਹੋਏਗਾ, ਨਹੀਂ ਤਾਂ ਮੈਂ ਦਿਲਾ ਦਿੰਦਾ ਯਾਦ, ਕਿ ਪਿਛਲੀ ਵਾਰੀ ਇਹਨਾਂ ਨੇ ਅਰਜ਼ੀਆਂ ਦੇ ਨਾਲ ਫੀਸ ਰੱਖੀ ਸੀਗੀ 10,000 ਰੁਪਈਆ। ਜਿਵੇਂ ਆਪਾਂ ਛੋਟੇ ਹੁੰਦੇ ਸਕੂਲ ਨਹੀਂ ਸਜਾਉਂਦੇ ਤੇ ਕਈ ਵਾਰ ਸਕੂਲ ਨੂੰ ਫਾਈਨ ਅਦਾ ਕਰਨਾ ਪੈਂਦਾ ਸੀ, ਜੁਰਮਾਨਾ। ਤਾਂ ਉਹ ਇਸ ਤਰ੍ਹਾਂ ਇੱਕ ਕਹਿ ਲਓ ਕਿ ਇੱਥੇ ਇਹ ਰੱਖੀ ਸੀਗੀ ਸ਼ਰਤ ਕਿ ਜਿਹੜਾ ਵੀ ਬੰਦਾ ਟਿਕਟ ਲੈਣ ਦੀ ਦੌੜ ਦੇ ਵਿੱਚ ਦੌੜੇਗਾ ਤਾਂ ਉਹਦੀ ਐਂਟਰੀ ਫੀਸ 10,000 ਹੋਏਗੀ। ਤਾਂ ਐਤਕੀ ਉਹ ਸ਼ਰਤ ਜਿਹੜੀ ਉਹ ਹਟਾ ਲਈ ਗਈ ਆ। ਤਾਂ ਇੱਥੇ ਹੁਣ ਕਹਿੰਦੇ ਆ ਕਿ ਟਿਕਟਾਂ ਅਪਲਾਈ ਕਰਨ ਵਾਲਿਆਂ ਦੀ ਤਾਦਾਦ ਜਿਹੜੀ ਹੈ ਉਹ ਬੜੀ ਵੱਧ ਗਈ, ਛਾਲਾ ਮਾਰ ਕੇ ਵੱਧ ਗਈ ਹੈ। ਤਕਰੀਬਨ ਐਤਕੀ 1600-1700 ਬੰਦਾ ਲਾਈਨ ਦੇ ਵਿੱਚ ਲੱਗ ਗਿਆ। ਪਰ 3 ਦਰਜਨ ਦੇ ਕਰੀਬ ਵਿਧਾਇਕ ਜਿਹੜੇ ਆ ਉਹ ਟਿਕਟ ਅਪਲਾਈ ਨਹੀਂ ਕਰਕੇ ਤੇ ਪਾਸੇ ਖਲੋਤੇ ਆ। ਉਹਦਾ ਕਾਰਨ ਜਿਵੇਂ ਤੁਸੀਂ ਕਿਹਾ ਕਿ ਹੋ ਸਕਦਾ ਕਿਸੇ ਦਾ ਕੋਈ ਮਨ ਜਿਹੜਾ ਮਚਲ ਰਿਹਾ ਹੋਵੇ ਇੱਧਰ ਉੱਧਰ ਜਾਣ ਨੂੰ। ਪਰ ਇੱਕ ਚੀਜ਼ ਹੋਰ ਵੀ ਹੈ ਕਿ ਕਾਂਗਰਸ ਇਸ ਤਰ੍ਹਾਂ ਦਾ ਨਾ, ਇੱਕ ਠੀਕ ਹੈ ਰਵਾਇਤੀ ਤੌਰ ਤੇ ਫਾਰਮੈਟ ਰੱਖਦੀ ਹੈ ਕਿ ਟਿਕਟ ਅਪਲਾਈ ਕਰੋ ਫਿਰ ਫੀਸ ਭਰੋ। ਐਤਕੀ ਫੀਸ ਜਿਹੜੀ ਹੈ ਇਹਨਾਂ ਨੇ ਨਹੀਂ ਰੱਖੀ। ਤਾਂ ਇਹ ਪਰ ਜਿਹੜੀ ਖਾਨਾ ਪੂਰਤੀ ਹੈ ਜਾਂ ਕਹਿ ਲਓ ਕਿ ਇਹ ਜੋ ਫਾਰਮੈਲਿਟੀ ਹੈ, ਇਹ ਫਾਰਮੈਲਿਟੀ ਤੋਂ ਵੱਧ ਕਈ ਵਾਰ ਸਾਬਤ ਵੀ ਨਹੀਂ ਹੁੰਦੀ। ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਕਿ ਪਿਛਲੀ ਵਾਰੀ ਪ੍ਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਟਿਕਟ ਅਪਲਾਈ ਨਹੀਂ ਸੀ ਕੀਤੀ। ਤਾਂ ਹੋਇਆ ਕਿ ਉਹ ਪਾਰਟੀ 'ਚ ਸ਼ਾਮਲ ਹੋਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਮਿਲੀ ਵੀ। ਸੋ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਦੇ ਸਾਰੇ ਹੀ ਜਿਹੜੇ ਆ ਟਿਕਟ ਤੋਂ ਵਾਂਝੇ ਰਹਿ ਜਾਣਗੇ ਔਰ ਜਾਂ ਸਾਰੇ ਦੇ ਸਾਰੇ ਹੀ ਦਲ ਬਦਲੀ ਕਰ ਜਾਣਗੇ। ਤਾਂ ਇਹ ਇੱਕ ਇਹਨਾਂ ਦੀ ਰਵਾਇਤ ਹੈ। ਰਵਾਇਤ ਦੇ ਵਿੱਚ ਸਾਰੇ ਵਿਧਾਇਕ ਜਾਂ ਸਾਰੇ ਕੈਬਨਿਟ ਮੰਤਰੀ ਜਿਹੜੇ ਉਹ ਟਿਕਟ ਅਪਲਾਈ ਨਹੀਂ ਕਰਦੇ, ਪਰ ਜਿਹੜੇ ਟਿਕਟ ਅਪਲਾਈ ਨਹੀਂ ਕਰਦੇ ਟਿਕਟ ਉਹਨਾਂ ਨੂੰ ਵੀ ਦੇ ਦਿੱਤੀ ਜਾਂਦੀ ਹੈ, ਕਿਉਂਕਿ ਪਾਰਟੀ ਨੂੰ ਵੀ ਗਰਜ ਹੁੰਦੀ ਹੈ ਕਿ ਫਲਾਣੇ ਨੇ ਫਲਾਣੀ ਥਾਂ ਤੋਂ ਜੇ ਚੋਣ ਲੜੀ ਤੇ ਸ਼ਾਇਦ ਅਸੀਂ ਜਿੱਤ ਸਕਦੇ। ਅੱਗੇ ਐਸਜੀਪੀਸੀ ਚੋਣਾਂ ਦਾ ਕੋਈ ਥੋ ਪਤਾ ਹੀ ਨਹੀਂ ਆ, ਸਾਰੋਂ ਸਾਹਿਬ ਵੀ ਦੁਖੀ ਹੋਏ ਆ। ਹਾਂਜੀ ਦੇਖੋ, ਜਿਹੜੇ ਸੇਵਾ ਮੁਕਤ ਜੱਜ ਨੇ SS ਸਾਰੋਂ ਸਾਹਿਬ, ਵਾਕਿਆ ਉਹ ਮੈਂ ਕਹਿੰਦਾ ਕਿ ਕਰੜੇ ਨੇ ਔਰ ਬੜੇ ਦ੍ਰਿੜ ਆਦਮੀ ਨੇ ਕਿ ਜਿਹੜੇ ਇਸ ਪੋਸਟ ਤੇ ਬੈਠੇ ਹੋਏ ਆ। ਨਹੀਂ ਤਾਂ ਰਿਟਾਇਰਮੈਂਟ ਤੋਂ ਬਾਅਦ, ਕਿਉਂਕਿ ਇਹਨਾਂ ਨੂੰ ਕੋਈ ਕਮੀ ਨਹੀਂ ਹੁੰਦੀ, ਸਾਰੀ ਜ਼ਿੰਦਗੀ ਕਮਾਈ ਕੀਤੀ ਆ, ਸਾਰੀ ਜ਼ਿੰਦਗੀ ਮਿਹਨਤ ਕੀਤੀ ਆ। ਇਹ ਵੇਲਾ ਹੁੰਦਾ ਕਿ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਆਰਾਮ ਨਾਲ ਬੱਚਿਆਂ ਦੇ ਵਿੱਚ ਜ਼ਿੰਦਗੀ ਇੰਜੋਏ ਕਰੋ। ਪਰੰਤੂ ਹੋਇਆ ਕੀ ਸੀਗਾ ਕਿ ਜਦੋਂ ਪਿਛਲੀ ਵਾਰੀ ਚੀਫ ਕਮਿਸ਼ਨ ਲਾਇਆ ਗਿਆ ਸੀਗਾ, ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਹੈ ਨਾ ਚੋਣਾਂ ਦਾ ਇੱਕ ਕਹਿ ਲਓ ਕਿ ਸੰਵਿਧਾਨਕ ਸਾਰਾ ਪ੍ਰਕਿਰਿਆ ਵਾਲਾ ਢਾਂਚਾ ਜਿਹੜਾ ਉਹ ਅਖਤਿਆਰ ਕੀਤਾ ਗਿਆ, ਉਹਦੇ ਵਿੱਚ ਹੀ ਇਲੈਕਸ਼ਨ ਹੁੰਦੇ ਆ। ਤਾਂ ਜਿਹੜਾ ਪਹਿਲਾਂ ਚੀਫ ਲਾਇਆ ਗਿਆ ਸੀਗਾ ਉਹ ਤੇ ਚਲੇ ਗਿਆ ਸੀਗਾ, 1 ਅੱਧਾ ਮਹੀਨਾ ਮੈਨੂੰ ਲੱਗਦਾ ਉਹਨਾਂ ਨੇ ਕੰਮ ਕੀਤਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਨਹੀਂ ਭਾਈ ਮੈਂ ਇੱਥੇ ਕੰਮ ਨਹੀਂ ਕਰ ਸਕਦਾ, ਮੇਰੇ ਹੱਥ ਜੋੜੇ ਮੈਂ ਚੱਲਿਆ, ਕਿਉਂਕਿ ਉਹਨਾਂ ਨੂੰ ਕੁਰਸੀ ਤੱਕ ਨਹੀਂ ਸੀ ਦਿੱਤੀ ਜਾ ਰਹੀ। ਤਾਂ ਬਹਰਹਾਲ
ਮੈਨੂੰ ਨਹੀਂ ਲੱਗਦਾ, ਕਿਉਂਕਿ ਐਤਕੀ ਹੁਣ ਇਲੈਕਸ਼ਨ 2022 ਦੇ ਵਿੱਚ ਮਾਰਚ ਤੀਕ ਤੇ ਆਪਣਾ ਆਹੀ ਚੱਲਣਾ ਅਸੈਂਬਲੀ ਵਾਲਾ ਇਲੈਕਸ਼ਨ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇੱਕ ਲੰਮੀ ਚੌੜੀ ਪ੍ਰਕਿਰਿਆ ਹੁੰਦੀ ਹੈ। ਐਸਟੀਪੀਸੀ ਦਾ ਇਲੈਕਸ਼ਨ ਹੈ ਜਿਹੜਾ ਥੋੜਾ ਗੁੰਝਲਦਾਰ ਹੁੰਦਾ ਹੈ ਜੇ ਆਪਾਂ ਦੇਖੀਏ, ਕਿਉਂਕਿ ਉਹਦੇ ਵਿੱਚ ਵੋਟਾਂ ਦੀ ਸੁਧਾਈ ਤੇ ਇਹ ਚੀਜ਼ਾਂ ਜਿਹੜੀਆਂ ਥੋੜੀਆਂ ਕਹਿ ਲਓ ਕਿ ਮਸਲਾ ਜਿਹੜਾ ਗੁੰਝਲਦਾਰ ਬਣਾ ਦਿੰਦੀਆਂ ਨੇ, ਕਾਫੀ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਤਾਂ ਬਹਰਹਾਲ ਹੁਣ ਹੋਇਆ ਕੀ ਹੈ, ਨਵੀਂ ਖਬਰ ਨਿਕਲ ਕੇ ਆ ਰਹੀ ਹੈ ਕਿ ਸਾਰੋਂ ਸਾਹਿਬ ਨੂੰ ਵੀ 2020 ਅਕਤੂਬਰ ਦੇ ਵਿੱਚ ਯਾਨੀ ਨਿਯੁਕਤੀ ਹੁੰਦੀ ਹੈ ਉਹਨਾਂ ਦੀ, ਉਸ ਤੋਂ ਬਾਅਦ 14 ਮਹੀਨੇ ਬੀਤਣ ਦੇ ਬਾਵਜੂਦ ਵੀ ਨਾ ਸਟਾਫ ਦਿੱਤਾ ਗਿਆ, ਨਾ ਉਹਨਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਦਿੱਤੀ ਗਈ ਹੈ। ਦੇਖੋ ਇਸ ਦੇਸ਼ ਦਾ ਹਾਲ, ਜਿਨ੍ਹਾਂ ਨੇ ਇਲੈਕਸ਼ਨ ਕਰਵਾਉਣਾ ਹੈ, ਜਿਹੜੇ ਸਾਬਕਾ ਜਸਟਿਸ ਨੇ, ਉਹ ਤਨਖਾਹਾਂ ਤੋਂ ਮਹਿਰੂਮ ਨੇ। ਮੈਂ ਤੁਹਾਨੂੰ ਕਿਹਾ ਕਿ ਤਨਖਾਹ ਦੀ ਗੱਲ ਨਹੀਂ ਹੁੰਦੀ, ਉਹਨਾਂ ਦੇ ਕੋਲ ਇਹ ਨਹੀਂ ਹੈ ਕਿ ਰੋਟੀ ਖਾਣ ਲਈ ਪੈਸੇ ਨਹੀਂ ਹੋਣਗੇ, ਉਹ ਕਿਹੜਾ ਕਿਰਾਏ ਦੇ ਮਕਾਨ 'ਚ ਰਹਿੰਦੇ ਹੋਣਗੇ, ਸਾਰੀ ਜ਼ਿੰਦਗੀ ਉਹਨਾਂ ਨੇ ਮਿਹਨਤ ਕੀਤੀ ਆ। ਗੱਲ ਇਹ ਵਾ ਕਿ ਤੁਸੀਂ ਸਿਸਟਮੈਟਿਕਲੀ ਚੱਲ ਕਿਸ ਤਰੀਕੇ ਨਾਲ ਰਹੇ ਹੋ। ਕਿ ਪਹਿਲੀ ਗੱਲ ਤੇ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਜਿੰਨਾ ਕੋ ਅਸੀਂ ਪੜ੍ਹਿਆ, ਕਿ ਮੇਰੇ ਖਿਆਲ ਦੇ ਨਾਲ ਕੋਈ ਇੱਕਾ ਦੁੱਕਾ ਮੌਕਾ ਤੇ ਭਾਵੇਂ ਹੋਵੇ ਕਿ ਜਦੋਂ ਇਲੈਕਸ਼ਨ ਵੇਲੇ ਸਿਰ ਹੋਇਆ ਇਹਨਾਂ ਨੇ ਕਰਵਾਇਆ, ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ ਹੈ। 47 ਤੋਂ ਬਾਅਦ 53 ਚ ਹੋਇਆ, ਇਹਦਾ ਮਤਲਬ ਕਿ 6 ਸਾਲ ਬਾਅਦ ਇਲੈਕਸ਼ਨ ਹੋਇਆ। ਫਿਰ 1959 ਚ ਹੋਇਆ, 6 ਸਾਲ ਬਾਅਦ ਹੋਇਆ। ਫਿਰ 64 ਚ ਹੋਇਆ, 59 ਤੋਂ 64 5 ਸਾਲ, ਮਤਲਬ ਕਿ ਇਸ ਤੋਂ ਬਾਅਦ ਤੇ ਫਿਰ ਕਦੇ ਵੀ ਨਹੀਂ। 1978 ਚ ਹੋਇਆ, ਤਕਰੀਬਨ ਲਾ ਲਓ ਕਿ 14 ਸਾਲਾਂ ਬਾਅਦ। ਫਿਰ 18 ਸਾਲਾਂ ਬਾਅਦ 96 ਚ ਹੋਇਆ, ਜਦੋਂ ਅਸੀਂ ਥੋੜੇ ਸੁਰਤ ਸੰਭਲੇ, ਸਾਡੀ ਸੰਭਾਲਾ ਦੇ ਵਿੱਚ ਪਹਿਲਾ ਇਲੈਕਸ਼ਨ ਸੀ ਐਸਜੀਪੀਸੀ ਵਾਲਾ। ਫਿਰ 2004 ਦੇ ਵਿੱਚ ਤੇ ਫਿਰ ਮੁੜ ਕੇ 2011 ਦੇ ਵਿੱਚ। ਚਲੋ ਇਹ ਜਨਰਲ ਹਾਊਸ ਦਾ ਰੌਲਾ ਪੈ ਗਿਆ ਕਿ ਇਹ ਜਿਹੜਾ ਚੁਣਿਆ ਹੋਇਆ ਹਾਊਸ ਹੈ ਜੀ, ਉਹਨੂੰ ਮਾਨਤਾ ਨਹੀਂ ਦਿੱਤੀ ਗਈ, ਮਾਮਲਾ ਕੋਰਟ ਕਚਹਿਰੀ ਚ ਸੀ, ਉਹਨਾਂ ਨੂੰ 5 ਸਾਲ ਐਕਸਟਰਾ ਮਿਲ ਗਏ। ਤਾਂ 11 ਤੋਂ 5 16 ਤੇ ਫਿਰ 5 ਉਹਨਾਂ ਨੂੰ ਐਕਸਟਰਾ ਦਿੱਤੇ ਗਏ, 21 10 ਸਾਲ ਬੀਤ ਗਏ। ਹੁਣ ਇਹ ਵੀ ਲੰਘ ਗਿਆ ਤੇ ਇਹਦਾ ਮਤਲਬ ਇਹ ਹੈ ਕਿ 22 ਦੇ ਅੰਤ ਤੱਕ ਚੋਣਾਂ ਦੇ ਆਸਾਰ ਆ। ਉਹ ਵੀ ਤਾਂ ਕਿਉਂਕਿ ਕੁਝ ਮਾਮਲੇ ਜਿਹੜੇ ਆ ਕੋਰਟਾਂ ਦੇ ਵਿੱਚ ਪੈਂਡਿੰਗ ਪਏ ਆ ਐਸਟੀਪੀਸੀ ਨਾਲ ਜੁੜੇ। ਜਿੱਦਾਂ ਤੁਸੀਂ ਦੇਖੋਗੇ ਤਾਂ ਇੱਕ ਮੇਰੇ ਖਿਆਲ ਦੇ ਨਾਲ ਜਿਹੜੇ ਸਹਿਜਧਾਰੀ ਵੋਟਰ ਉਹਨਾਂ ਦੀ ਨੁਮਾਇੰਦਗੀ ਕਰਦੇ ਆ, ਉਹ ਵੀ ਇੱਕ ਪਟੀਸ਼ਨ ਅੱਡ ਤੋਂ ਪਈ ਆ। ਹਰਿਆਣਾ ਗੁਰਦੁਆਰਾ ਕਮੇਟੀ ਜਿਹੜੀ ਅੱਡ ਤੋਂ ਹੋਈ ਸੀਗੀ, ਉਹ ਵੀ ਸੁਪਰੀਮ ਕੋਰਟ 'ਚ ਮਾਮਲਾ ਪਿਆ ਵਾ। ਤਾਂ ਕਿਤੇ ਨਾ ਕਿਤੇ ਉਹ ਮਾਮਲੇ ਵੀ ਹਾਲੇ ਜਿਹੜੇ ਪੈਂਡਿੰਗ ਨੇ, ਉਹ ਵੀ ਕਿਤੇ ਨਾ ਕਿਤੇ ਅੜਿੱਕਾ ਬਣ ਸਕਦੇ ਆ। ਸੋ ਤੁਸੀਂ ਮੰਨ ਕੇ ਚੱਲੋ ਕਿ 2022 ਚ ਵੀ ਇਲੈਕਸ਼ਨ ਦੀ ਸੰਭਾਵਨਾ ਜਿਹੜੀ ਆ ਉਹ ਅਪਾਰ ਨਹੀਂ ਗਿਣ ਸਕਦੇ ਆਪਾਂ ਕਿ ਅਪਾਰ ਸੰਭਾਵਨਾ ਕਿ ਇਲੈਕਸ਼ਨ ਹੋਏਗਾ। ਤਾਂ ਇਹਦਾ ਮਤਲਬ ਇਹ ਹੈ ਕਿ ਇਸ ਸਾਲ 2022 ਦੇ ਵਿੱਚ ਜਿਹੜਾ ਆਉਣ ਵਾਲਾ ਸਾਲ ਹੈ, ਇਸ ਸਾਲ ਦੇ ਵਿੱਚ ਵੀ ਇਲੈਕਸ਼ਨ ਹੋ ਜਾਵੇ ਤੇ ਬੜੀ ਵੱਡੀ ਗੱਲ ਆ, ਕਿਉਂਕਿ ਸਿੱਖਾਂ ਦਾ ਮਾਮਲਾ ਇਸ ਕਰਕੇ ਗੰਭੀਰਤਾ ਨਾਲ ਲਿਆ ਨਹੀਂ ਜਾ ਰਿਹਾ। ਨਹੀਂ ਤਾਂ ਦੂਸਰਾ ਇਲੈਕਸ਼ਨ ਜਿਸ ਗੰਭੀਰਤਾ ਨਾਲ ਲਿਆ ਜਾਂਦਾ ਹੈ, ਤੇ ਇਸ ਇਲੈਕਸ਼ਨ ਨੂੰ ਵੀ, ਕਿਉਂਕਿ ਧਾਰਮਿਕ ਮਾਮਲਾ, ਇਸ ਇਲੈਕਸ਼ਨ ਨੂੰ ਵੀ ਜੇ ਵੇਲੇ ਸਿਰ ਲਿਆ ਜਾਵੇ, ਵੇਲੇ ਸਿਰ ਕਰਵਾਇਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਨਹੀਂ ਜੀ ਨਹੀਂ, ਲੱਗਦਾ ਕੋਈ ਅਸਾਰ ਪਸਾਰ ਨਹੀਂ ਹੈਗੇ ਲੱਗਦੇ ਇਸ ਦੇ। ਤੇ ਅੱਗੇ ਗੱਲ ਕਰਦੇ ਆ, ਐਲਾਨ ਤੇ ਬਹੁਤ ਹੋ ਰਿਹਾ, ਐਲਾਨਾਂ ਦੇ ਬਾਵਜੂਦ ਵੀ ਯੂਨੀਵਰਸਿਟੀ ਨੂੰ ਗ੍ਰਾਂਟ ਹੀ ਨਹੀਂ ਮਿਲੇ। ਹਾਂ, ਸਨੀ ਸਾਹਿਬ ਕਹਿੰਦੇ ਕਿ ਐਲਾਨਜੀਤ ਨਾ ਆਖਿਆ ਕਰੋ ਮੈਨੂੰ। ਐਲਾਨਜੀਤ ਨਹੀਂ, ਮੈਂ ਤੇ ਐਲਾਨ, ਕਿਉਂਕਿ ਨਾਮ ਰੱਖ ਦਿੱਤਾ ਸੀਗਾ ਨਾ, ਚੰਨੀ ਜੀ ਦਾ ਨਾਮ ਰੱਖ ਦਿੱਤਾ ਐਲਾਨਜੀਤ। ਕਹਿੰਦਾ ਐਲਾਨਜੀਤ ਨਾ ਆਖਿਆ ਕਰੋ ਮੈਨੂੰ, ਮੇਰੀ ਗੱਲ ਦਿਲ ਤੇ ਲੱਗਦੀ ਆ। ਸੋ ਹੁਣ ਗੱਲ ਦਿਲ ਤੇ ਲੱਗਣ ਵਾਲੀ ਹੈ ਜਾਂ ਨਹੀਂ ਹੈ, ਪਰ ਇਹਨਾਂ ਦੇ ਤੁਸੀਂ ਦੇਖੋ ਕਿ ਅਮਲ ਕਿਸ ਤਰ੍ਹਾਂ ਦੇ, ਐਲਾਨ ਤੇ ਅਮਲ ਦੇ ਵਿੱਚ ਬੜਾ ਫਰਕ ਹੁੰਦਾ ਹੈ। ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਲਈ ਹਾ ਦਾ ਨਾਰਾ ਮਾਰਨ ਦਾ ਨਾਟਕ ਕੀਤਾ। ਤੁਹਾਨੂੰ ਯਾਦ ਹੋਣਾ ਜਿੱਦਣ ਉਹ ਜਿਹੜਾ ਇੱਕ ਹੈਗਾ ਇਹਨਾਂ ਦਾ ਮਦਨ ਲਾਲ ਜਲਾਲਪੁਰਾ, ਜਿਹਨੇ ਬਹੁਤ ਉੱਥੇ ਉੱਚੀ ਨੀਵੀਂ ਗੱਲ ਕੀਤੀ, ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਜੀ, ਜਿਹੜੇ ਕਿ ਬਹੁਤ ਪੜ੍ਹੇ ਲਿਖੇ ਵਿਦਵਾਨ ਆਦਮੀ ਨੇ, ਜਿਨ੍ਹਾਂ ਦੀ ਸਿਆਣਪ, ਜਿਨ੍ਹਾਂ ਦੀ ਪੜ੍ਹਾਈ, ਜਿਨ੍ਹਾਂ ਦਾ ਕੈਰੀਅਰ ਇੱਕ ਮਿਸਾਲ ਹੈ। ਤੇ ਉਹਨਾਂ ਨੂੰ ਆਰਐਸਐਸ ਦਾ ਕਹਿ ਦਿੱਤਾ ਕਿ ਇਹ ਤੇ ਆਰਐਸਐਸ ਦਾ ਪਿਆਦਾ ਵਾ, ਬਿਨਾਂ ਗੱਲ ਤੋਂ। ਬਸ ਸਿਰਫ ਤੇ ਸਿਰਫ ਉਹਨੂੰ ਵਾਜਬ ਕੁਰਸੀ, ਯਾਨੀ ਜਿਹੜੀ ਮੌਕੇ ਦੀ ਕੁਰਸੀ ਨਹੀਂ ਦਿੱਤੀ ਗਈ ਬੈਠਣ ਵਾਸਤੇ, ਯਾਨੀ ਜਿਹੜੀ ਅਹਿਮੀਅਤ ਤੋਂ ਚਾਹੁੰਦਾ ਸੀ ਉਹ ਨਹੀਂ ਦਿੱਤੀ ਗਈ। ਤਾਂ ਫਿਰ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਅਰਵਿੰਦ ਜੀ ਨੇ 20 ਕਰੋੜ ਦਾ ਮਾਣਹਾਨੀ ਦਾ ਨੋਟਿਸ ਵੀ ਕੱਢਿਆ ਹੋਇਆ। ਖੈਰ ਚਲੋ, ਰਾਜਨੀਤਿਕ ਜਾਂ ਕਾਨੂੰਨੀ ਲੜਾਈ ਆਪਣੀ ਥਾਂ ਤੇ ਹੈ। ਬਹਰਹਾਲ ਇਹਨਾਂ ਨੇ ਉੱਥੇ ਐਲਾਨ ਕੀਤਾ ਸੀ, ਕਾਫੀ ਵੱਡਾ ਐਲਾਨ ਸੀ, ਮੇਰੇ ਖਿਆਲ ਦੇ ਨਾਲ 100-150 ਕਰੋੜ ਰੁਪਈਆ ਦੇਣ ਦਾ ਐਲਾਨ ਕੀਤਾ ਸੀ। ਮੈਨੂੰ ਐਗਜ਼ੈਕਟ ਰਕਮ ਨਹੀਂ ਯਾਦ, ਪਰ ਉਹਦੇ ਚ ਕੀ ਸੀਗਾ ਕਿ ਜਿਹੜੀ ਸਾਡੀ ਪੰਜਾਬੀ ਯੂਨੀਵਰਸਿਟੀ, ਜੋ ਸਾਡੀ ਬੋਲੀ ਤੇ ਕਹਿ ਲਓ ਕਿ ਆਧਾਰਿਤ ਹੈ, ਜਿਹਦਾ ਨਾਮ ਹੀ ਪੰਜਾਬੀ ਹੈ, ਔਰ ਜਿਹਦੇ ਵਿੱਚੋਂ ਬਹੁਤ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ
कारोबारी बड़े बड़े साहित्यकार निकले ने और पूरी दुनिया च यूएस च भी बैठे होने पंजाबी यूनिवर्सिटी चो पढ़ने वाले लोग। तो वो यूनिवर्सिटी खत्म होने के कगार पे है। चलो असी आख्या कि ठीक है चन्नी जी ने ये हा का नारा मारिया वा, रकम ऐलान दी है, परंतु तुसी हिसाब ला लो कि 1 महीना हो गया है ये मामला उत्थे दा उत्थे ही खलोता है। हुण गां डर इस गल का कि जे जाब्ता लग गया, चोण जाब्ता लग गया, तो चलो भलाओ भी मोदी साहब का, उन्होंने अपना प्रोग्राम जनवरी के पहले हफ्ते का रख लिया, जो दसंबर के आखिरी हफ्ते का रख लेंदे शायद पटाखा पै जाता, क्योंकि तुहानूं पता है चोण कमिशन भी अजकल साडा ना जिहड़ा प्रधानमंत्री के स्कैजूल मुताबिक ही चलता है। तो इत्थे रौला इसे गल दा ही है कि जे चोण जाब्ता लग गया तो वह ऐलान ही ना रह जाए, जबकि इस यूनिवर्सिटी की होंद ते खतरा है, इस यूनिवर्सिटी के वजूद ते खतरा है। तनख्वाह नहीं मिल रही, इतने घपले भी होए, बहुत कुछ होया। इस यूनिवर्सिटी दियां जड़ा जिहड़े राखे सी उन्होंने कट्टियां ने। ये गल सच्ची है, कौड़ी भी साबित हो सकती है कि इस यूनिवर्सिटी तो रोटी रोजी खाने वाले ने कुछ लोगों ने कोताही की, कुछ लोग बहुत मोहब्बत करते यूनिवर्सिटी के नाल, कुछ लोग फाइट भी कर रहे हैं कि यूनिवर्सिटी कायम रहे। तुसी देखो कि अमरिंदर सिंह ने इस नाल किस तरह बेवफाई की थी कि इस यूनिवर्सिटी दे विच ही सारा कुछ है, अड तो खेड़ यूनिवर्सिटी का ऐलान कर दिता, फलां कर दिता, टमकान कर दिता। मतलब कि जिहड़ी यूनिवर्सिटी दे विच सारियां चीज़ां पहला तो चल रही हैं, उन्होंने बचाउण तो इलावा जे कोई यतन करते हैं तुसी तां चलो ठीक है करी चलो, पर इसनूं ते बचा के चला लो ना। हुण देखते हैं 2-4-5 दिनों के विच जे वादा वफा ना होया तो मैनूं लगदा कि यूनिवर्सिटी बहुत वड्डे क्राइसिस दे विच जाण वाली है। भेजण वाले आ जी, भेजण वाले इदां दीयां चीज़ां नूं। ते अगे भर्ती बोर्ड दे विचों कलेश ते दोष सामने आए। हाँ लगता है ऊँ ही आ कि सारा दिन असी कलेश दे विच ही रहने हैं, राजनीति च आ हो गया जी आ हो गया। ते हुण भर्ती बोर्ड दे चेयरमैन ने अपने अधिकारी तो दुखी होके बहुत वड्डा दोष लाया, कलेश सामने आ गया। हुण आपां कहने हुंदे आ पंजाबी च कि कला कलंदर वसे ते घड़ियों पानी नसे। जिथे कला रहिंदी आ, कला वो नहीं जिहड़ी आपां आर्ट दे तौर ते रहिंदे आ, कला जो कलेश हुंदा कला कलंदर बसे घड़ियों पानी नसे। जिथे कला होएगी, लड़ाई होएगी, उथों रिजक नस जाता है, उथों शांति नस जाती है, उथों कामयाबी नस जाती है। सो गल यह है कि पंजाब नूं ते जरूरत ही एक अच्छी टीम दी है जो तालमेल बना के चले, जिहदे कोल विजन होवे, रोड मैप होवे। पर इत्थे कलेश सियासी तौर ते खैर जिहड़े चेयरमैन है वो अपने अधिकारी ते भ्रिष्टाचारी दे भी दोष ला रहे। वो कह रहे हैं कि बिना एग्रीमेंट इन्हां ने कीते तो कंपनियां दे नाल एग्रीमेंट कीते तो बिना ही भर्तियां करवाइयां, ਉਹਦੇ ਵਿੱਚ ਵੀ ਜਾਂਚ ਪੜਤਾਲ ਜਿਹੜੀ ਹੈ ਕਰਵਾਉਣੀ ਚਾਹੀਦੀ ਹੈ। दूसरी गल वो कहती कि ਅਸੀਂ ਭਰਤੀਆਂ ਕਰਨੀਆਂ ਚਾਹੁੰਦੇ ਆ, ਇਹ ਅੜਿੱਕਾ ਡਾਰੇ ਸਾਹਿਬ। मतलब कि ਜਿਹੜੇ ਸਕੱਤਰ ਨੇ ਇਸ ਡਿਪਾਰਟਮੈਂਟ ਦੇ ਅਧੀਨ ਸੇਵਾਵਾਂ ਚੋਣ ਬੋਰਡ ਹੁੰਦਾ ਜਿਹੜਾ ਉਹਦੇ ਚੇਅਰਮੈਨ ਸ਼ੇਖਰ ਸ਼ੁਕਲਾ ਨੇ, ਤਾਂ ਉਹ ਆਪਣੇ ਹੀ ਮਹਿਕਮੇ ਦੇ ਸਕੱਤਰ ਅਮਨਦੀਪ ਬਾਂਸਲ ਤੋਂ ਦੁਖੀ ਹੋਏ ਪਏ ਨੇ। ਉਹ ਕਹਿੰਦੇ ਕਿ ਜੇ ਇਹਨਾਂ ਨੇ ਇਹੀ ਕੁਝ ਕਰਨਾ ਹੈ ਤੇ ਫਿਰ ਅਸੀਂ ਅਸਤੀਫਾ ਦੇ ਕੇ ਘਰ ਬਹਿ ਜੰਨੇ। ਬਹਰਹਾਲ अफसर का कोई उधरों पक्ष नहीं आया सामने, जे आया तो आप जरूर फॉलो अप के रूप में कर लवांगे। तो खैर ये मामला वाकई गंभीर है क्योंकि ये रोजगार जुड़िया है, ये साडे बच्चों का भविख जुड़िया। बच्चे तो साडे उस तरह ही जे आप देखिए तो बड़ा ज्यादा जिवें कह लो कि इस पोलिटिकल सिस्टम तो इस देश के निजाम तो दुखी हो गए ने, अक गए ने कि साडा इत्थे कुछ नहीं वटीदा। बस बच्चा जदों हुंदा चौथी पंजवीं छड्डो, जदों बोलना स्टार्ट करदा कहंदा कि कनेडा भेज दो, बस कनेडा भेज दिओ। हुण छोटे छोटे बच्चों भी यही आ इत्थों सानूं कढ दिओ। तां निराशावादी नौजवान पीढ़ी जिहड़ी आ तुरी फिरदी है, तुसीं इहो जिहियां लड़ाइयां विढ़ के बैठे हो। तां बहरहाल जे आपां वेखीए तां इन्हां दा मसला उलझमाई है। जिवें आपां हुण यूनीवर्सिटी दी गल कीती आ, 12 बिल इन्हां दे राजपाल कोल पए ने। 12 बिल जिहड़े 12 वड्डे फैसले लए आ उन्होंने इंप्लीमेंट करने वास्ते या कह लो कि फैसला एग्जीक्यूट करने वास्ते जो राजपाल की मोहर आ जरूरी होंगी है जी वो ही नहीं लग रही। 12 वो पेंडिंग पे वो तो आप समझ सकते। मैं तुहानूं अगे कहा सीगा कि गवर्नर जिस तरीके नाल चल रहा है ना वो इसी तरह ही लगता है कि एक रणनीति है। तो गवर्नर ने बहुत अहम फाइलां जिहड़ियां इन्हां दियां अटका रखियां, हुण ओहदा रौला अड्ड तो पा रहे हैं। तो जिहड़ा तुहाडा अधीन सेवावां चोण बोर्ड है इहदा रौला तुहाडा अड्ड तो है। फिर यूनीवर्सिटी के ग्रांट या पता नहीं किन्ने मामले जिहड़े पेंडिंग पए ने,
ਤਾਂ ਘੱਟੋ ਘੱਟ ਹੁਣ ਤਾਂ ਤੁਸੀਂ ਇਹ 5-7 ਦਿਨ ਬਿਨਾਂ ਕਲੇਸ਼ ਤੋਂ ਸ਼ਿੱਦਤ ਦੇ ਨਾਲ ਕੰਮ ਕਰਕੇ ਦਿਖਾ ਦਿਓ। ਪ੍ਰਮਾਤਮਾ ਨੇ ਤੁਹਾਨੂੰ ਪਾਵਰ ਬਖਸ਼ੀ ਆ, ਕਿਤੇ ਤੇ ਸਾਰਥਕ ਤਰੀਕੇ ਨਾਲ ਵਰਤ ਕੇ ਕੋਈ ਇੱਕ ਮਿਸਾਲ ਪੈਦਾ ਕਰ ਦਿਓ ਕਿ ਹਾਂ ਯਾਰ ਕੁਝ ਦਿਨ ਹੀ ਸਹੀ ਈਮਾਨਦਾਰੀ ਨਾਲ ਤਾਲਮੇਲ ਨਾਲ ਕੋਈ ਟੀਮ ਚੱਲ ਕੇ ਪੰਜਾਬ ਦਾ ਭਲਾ ਕਰਕੇ ਗਈ ਹੈ। ਜੀ ਜੀ ਬਿਲਕੁਲ, ਭਲਾ ਦੇਖੋ ਕੌਣ ਕਰਦਾ ਪੰਜਾਬ ਦਾ। ਅੱਗੇ ਧਰਮ ਸੰਸਦ ਮਾਮਲੇ ਵਿੱਚ ਆਖਰ FIR ਦਰਜ ਹੋਈ ਹੈ। ਹਾਂਜੀ ਦੇਖੋ FIR ਤੇ ਦਰਜ ਹੋ ਗਈ ਆ। ਉਹ ਜਿਹੜਾ ਵਸੀਮ ਰਿਜ਼ਵੀ ਹੈ, ਜਿਹੜਾ ਬਾਅਦ ਦੇ ਵਿੱਚ ਧਰਮ ਪਰਿਵਰਤਨ ਕਰਕੇ ਤੇ ਤਿਆਗੀ ਬਣ ਗਿਆ ਸੀ, ਸ਼ਾਇਦ ਜਤਿੰਦਰ ਸਿੰਘ ਤਿਆਗੀ, ਉਹ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਕਿ ਸ਼ਾਇਦ ਹੋ ਰਿਹਾ। ਪਰ ਉੱਥੇ ਤੇ ਕਈ ਭਗਵਾਨਧਾਰੀ, ਕਈ ਐਸੇ ਸਾਧੂ ਵੇਸ ਦੇ ਵਿੱਚ ਫਿਰਕੂ ਜ਼ਹਿਰ ਡੋਲਣ ਵਾਲੇ ਵੇਖ ਰਹੇ ਸਾਂ ਅਸੀਂ, ਬੋਲ ਰਹੇ ਸੀ ਕਿ ਜਿਹੜੇ, ਔਰ ਇਹੋ ਜਿਹੀਆਂ ਗੱਲਾਂ ਕਹੀਆਂ, ਮੰਨੋ ਕਿ ਬੰਦਾ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ਾਂ ਬਰਦਾਸ਼ਤ ਕਿਵੇਂ ਕਰ ਰਿਹਾ, ਇਹ ਇੱਕ ਸੋਚਣ ਵਾਲੀ ਗੱਲ ਹੈ ਸਮਾਜ। ਮੈਂ ਹਮੇਸ਼ਾ ਕਹਿੰਦਾ ਕਿ ਇਸ ਡੈਮੋਕ੍ਰੇਸੀ ਨੂੰ ਜੇ ICU 'ਚ ਪਹੁੰਚਾਇਆ ਤੇ ਸਰਕਾਰ ਜਾਂ ਨਿਜ਼ਾਮ ਜਾਂ ਸਿਆਸਤ ਉਹ ਤੇ ਹੈ ਹੀ ਹੈ ਆਪ ਹੀ, ਪਰ ਸਾਡਾ ਸਮਾਜ ਦਾ ਇੱਕ ਹਿੱਸਾ ਵੀ ਉਸ ਵਾਸਤੇ ਰਿਸਪੌਂਸਿਬਲ ਹੈ। ਸੋ ਬਹਰਹਾਲ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਤੁਸੀਂ ਦੇਖੋ ਕਿ ਉਹ ਸ਼ਰੇਆਮ ਕਹਿ ਰਹੇ ਆ ਮੁਸਲਿਮ ਭਾਈਚਾਰੇ ਪ੍ਰਤੀ, ਉਹ ਸ਼ਰੇਆਮ ਲੋਕਾਂ ਨੂੰ ਉਕਸਾ ਰਹੇ ਆ ਕਿ ਇਹਨਾਂ ਦਾ ਕਤਲਾਮ ਕਰੋ। ਆਹੀ ਚੀਜ਼ਾਂ ਦੇਖੋ ਸਿੱਖਾਂ ਦੇ ਨਾਲ ਹੋਈਆਂ, ਉਸ ਟਾਈਮ ਵੀ ਇਹੋ ਜਿਹਾ ਇੱਕ ਮਾਹੌਲ ਬਣਾਇਆ ਗਿਆ, ਔਰ ਉਸ ਮਾਹੌਲ ਨੇ ਫਿਰ ਬਾਅਦ ਦੇ ਵਿੱਚ ਕੀ ਅੰਜਾਮ ਦਿੱਤਾ ਸਭ ਨੂੰ ਪਤਾ ਹੈ। ਉਹ ਇੱਕ ਮਾਹੌਲ ਤਿਆਰ ਕੀਤਾ ਗਿਆ ਸੀ, ਉਸ ਟਾਈਮ ਸਿੱਖਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ ਸੀ, ਅੱਜ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ। ਔਰ ਧਰਮ ਸੰਸਦ ਔਰ ਧਾਰਮਿਕ ਪੁਰਸ਼ ਵੀ ਜਿਹੜੇ ਇੱਥੋਂ ਦੇ ਬਹੁਤ ਵਧੀਆ ਲੋਕ ਹੈਗੇ ਨੇ, ਭਾਜਪਾ ਦੇ ਵਿੱਚ ਵੀ ਵਿਰੋਧ ਕਰਨ ਵਾਲੇ ਲੋਕ ਹੈਗੇ ਨੇ ਇਹੋ ਜਿਹੀਆਂ ਚੀਜ਼ਾਂ ਦਾ, ਤਾਂ ਉਹਨਾਂ ਨੇ ਮੁੱਦਾ ਚੁੱਕਿਆ ਕਿ ਧਰਮ ਸੰਸਦ ਦੇ ਨਾਂ ਵਰਤਣਾ ਹੀ ਕਿਤੇ ਨਾ ਕਿਤੇ ਧਰਮ ਹੈ, ਕਿਉਂਕਿ ਧਰਮ ਕਦੇ ਵੀ ਕਿਸੇ ਦੂਸਰੇ ਧਰਮ ਦੇ ਵਿਅਕਤੀ ਦਾ ਨੁਕਸਾਨ ਨਹੀਂ ਕਰਦਾ। ਸੋ ਇਹਨਾਂ ਨੇ ਇੱਥੋਂ ਤੱਕ ਕਿਹਾ ਕਿ ਇਹਨਾਂ ਨੂੰ ਮਤਲਬ ਕਿ ਮਾਰਨ ਵਾਸਤੇ ਸ਼ਸਤਰ ਚੁੱਕੋ, ਹਥਿਆਰ ਚੁੱਕੋ, ਇੱਥੋਂ ਤੱਕ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਕੇ ਕਿਹਾ ਗਿਆ ਕਿ ਉਹਨੂੰ ਤੇ ਸੰਸਦ 'ਚ ਗੋਲੀਆਂ ਮਾਰ ਦੇਣੀਆਂ ਚਾਹੀਦੀਆਂ ਸੀ। ਦੇਖੋ ਕਿਸ ਤਰ੍ਹਾਂ ਦੀ ਭਾਸ਼ਾ ਹੈ। ਤਾਂ ਖੈਰ ਇਹਦੇ ਵਿੱਚ FIR ਹੋ ਗਈ ਆ, ਕੱਲੀ ਫਾਰਮੈਲਿਟੀ ਹੈ, ਰਸਮ ਪੂਰਤੀ ਆ, ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਾ ਆਉਣਾ ਹੁਣ ਤੱਕ, ਉਹ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸਾਇਲੈਂਟ ਸਹਿਮਤੀ ਕਹਿ ਲਓ। ਔਰ ਆਪੋਜੀਸ਼ਨ ਬੋਲੀ ਆ, ਘੱਟੋ ਘੱਟ ਇੰਨਾ ਕੁ ਸਬਰ ਸਾਨੂੰ ਹੈਗਾ ਕਿ ਚਲੋ ਹਾਂ ਠੀਕ ਹੈ, ਆਪੋਜੀਸ਼ਨ ਨੇ ਵੀ ਖਾਨਾ ਪੂਰਤੀ ਕੀਤੀ ਆ। ਤਾਂ ਏਦਾਂ ਦੀਆਂ ਕਿਤੇ ਵੀ ਸਭਾਵਾਂ ਹੁੰਦੀਆਂ, ਚਾਹੇ ਕੋਈ ਵੀ ਧਰਮ ਮਜ਼ਹਬ ਆਯੋਜਿਤ ਕਰਦਾ ਜਿੱਥੇ ਦੂਸਰੇ ਫਿਰਕੇ ਨੂੰ ਟਾਰਗੇਟ ਕੀਤਾ ਜਾਵੇ, ਮੇਰੇ ਖਿਆਲ ਦੇ ਨਾਲ ਇਹ ਨਹੀਂ ਹੋਣੀਆਂ ਚਾਹੀਦੀਆਂ। ਰੱਜ ਕੇ ਆਜ਼ਾਦੀ ਮਾਨੋ, ਆਪਣੇ ਆਪਣੇ ਧਰਮ ਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਪ੍ਰਚਾਰੋ ਪਸਾਰੋ, ਜਿਸ ਤਰ੍ਹਾਂ ਮਰਜ਼ੀ ਪ੍ਰੈਕਟਿਸਿਸ ਕਰੋ, ਜੋ ਮਰਜ਼ੀ ਕਰੋ, ਪਰ ਕਿਸੇ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ, ਔਰ ਖਾਸ ਤੌਰ ਤੇ ਆ ਜਿਹੜੇ ਨੌਜਵਾਨ ਇਹਨਾਂ ਨੂੰ ਮੰਦਬੁੱਧੀ ਬਣਾ ਦੇਣਾ, ਇਹਨਾਂ ਨੂੰ ਜ਼ਹਿਨੀ ਤੌਰ ਤੇ ਜ਼ਹਿਰੀਲਾ ਬਣਾ ਦੇਣਾ, ਇਹ ਤੇ ਬਹੁਤ ਖਤਰਨਾਕ ਵਰਤਾਰਾ ਹੈ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸ਼ੁਕਰੀਆ ਜੀ। ਤੇ ਸਰੋਤੇ ਇਹ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ। ਹੁਣ ਇਸੇ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।